हाँ जी, स्टैंजा 121 जी। हाँ जी 21। राजी हो पंजा पीरा हुक्म कीता, बच्चा मंग लै दुआ जो मंगनी है। अजी हीर जट्टी मैनू बख्श उठो, रंगन शौक दे विच जो रंगनी है। मतलब पीरां रांझे ने पीरां नू म्यूजिक सुना के ते राजी कीता, ते फिर उन्होंने कहा कि बच्चा मंग जो मन मंगना है। ते उन्हें कहा कि मैनू हीर बख्श दियो, ते जिहड़ी आप भी मुहब्बत दे विच डुबी हुई है या रंगी हुई है, शौक दे विच जो रंगनी है, यानी वो भी इश्क दे विच डुबी हुई है। तैनू लायब भूत मलंग करिए, बच्चा वो भी तेरी मलंगनी है। कि तैनू असी सुहा ला के ते मलंग करांगे ते वो भी तेरी मलंगनी ही होगी। जहे नाल रलिए तहे हो जाइए, नंगा नाल लड़िए सो भी लंगनी है, टंगनी है। जिहदे नाल रलिए तहिए हो जाइए, मतलब जिहदे नाल भी रलिए साथ करिए जिहदा ओहदे वगरे हो जाना चाहिए। ते नंगा नाल लड़िए सो भी नंगनी है। जिहड़ा नंगा नाल रल जांदा वो भी नंगा ही हुंदा है। वारिशा ना सीवी ना छड़ जाई, घर मापियां दे नहीं टंगनी है। वारिशा ना सीवी यानी मतलब ये है कि आराम ना बह जावी। सीवी का मतलब है बिल्कुल आराम दे नाल बगैर किसी परवाह दे ना बह जाई। ते क्योंकि जिहड़ी हीर है वो भी मापियां दी घर दे विच नहीं ना उन्हें रहना, उन्हें भी तो उत्थों चले जाना ना। घर मापियां दे ना ही टंगनी है। डॉक्टर साहब, नंगा नाल लड़िए सो भी नंगनी है, रम समझ नहीं आ रही। नंगा नंगा दा ते की मतलब रेफरेंस की है? इत्थे तानू नंगा दा ते पता है, लड़िए मतलब लड़ जोड़िए। अच्छा, लड़ जोड़ लेना। अच्छा अच्छा, ये लड़ाई वाला नहीं हैगा। ਤੇ ਸਰ ਜੀ ਇੱਥੇ ਇਹ ਵੀ ਹੋ ਸਕਦਾ ਹੈ ਕਿ ਟੂ ਥਿੰਗਸ, ਇੱਕ ਤੇ ਜਿਹੜੇ ਨੰਗ ਫਕੀਰ ਹੁੰਦੇ ਨੇ ਜਿਨ੍ਹਾਂ, ਇੱਕ ਤੇ ਜਿਹੜੇ ਉਹ ਹੁੰਦੇ ਨੇ ਜਿਹੜੇ ਉਹ ਮਲੰਗ ਫਕੀਰ ਹੁੰਦੇ ਨੇ, ਤੇ ਇੱਕ ਨੰਗ ਹੁੰਦੇ ਜਿਨ੍ਹਾਂ ਕੋਲ ਪੈਸਾ ਨਹੀਂ ਹੁੰਦਾ। ਤੇ ਇੱਥੇ ਮੇਰੇ ਖਿਆਲ ਫਕੀਰਾਂ ਦੀ ਗੱਲ ਹੋ ਰਹੀ ਹੈ। ਵੈਸੇ ਵੀ ਨੰਗ ਜੇ ਨੰਗ ਬਿਲਕੁਲ ਪੈਨੀਲੈਸ ਆਦਮੀ ਦੇ ਵਿੱਚ ਵਰਤਿਆ ਜਾਂਦਾ ਨਾ। ਹਾਂਜੀ ਜੀ, ਉਹੀ ਕਹਿ ਰਹੇ ਨੇ। ਇੱਥੇ ਅਸੀਂ ਦੋਵੇਂ ਰਮਜ਼ਾਂ ਲੈ ਸਕਦੇ ਹਾਂ। ਹਾਂਜੀ ਹਾਂਜੀ। ਅੱਛਾ, ਅਗਲਾ ਜੀ, ਰਾਂਝੇ ਪੀਰਾਂ ਨੂੰ ਬਹੁਤ ਖੁਸ਼ਹਾਲ ਕੀਤਾ, ਦੁਆ ਦਿੱਤਿਆ ਨੇ ਜਾ ਹੀਰ तेरी। पीरा क्या जा ते हीर तेरी है, तेरे सब मकसूद हो रहे हासिल। तेरे जिन्ने भी टारगेट सन, मकसूद का मतलब टारगेट, वो सारे पूरे हो रहे हासिल। हासिल का मतलब मिल गए ने, पूरे हो गए ने। मदद हो गए पंजे पीर तेरी, ते पंजे पीर तेरी अमदाद ली तैयार हो गए ने। जा गूंज तू विच मंगवाड़ बैठा। मंगवाड़ जिथे मझां दा ਜਿਹੜਾ ਥਾਂ ਹੁੰਦਾ ਉਹਨੂੰ ਮੰਗਵਾੜ ਕਹਿੰਦੇ ਨੇ। ਮੱਝਾਂ ਦੇ ਇਜੜ ਨੂੰ ਮੰਗੂ ਕਹਿੰਦੇ ਨੇ। ਜਾ ਗੂੰਜ ਤੂੰ ਵਿੱਚ ਮੰਗਵਾੜ ਬੈਠਾ, ਤੂੰ ਆਪਣੇ ਡੇਰੇ 'ਚ ਜਿੱਥੇ ਮੱਝਾਂ ਹੈ ਨੇ ਮੰਗਵਾੜ, ਉੱਥੇ ਜਾ ਕੇ ਤੂੰ ਮौज ਕਰ। ਬਖਸ਼ ਲਈ ਹੈ ਸਭ ਤਕਸੀਰ ਤੇਰੀ, ਤੇਰੀ ਹਰ ਗਲਤੀ ਜਿਹੜੀ ਹੈ ਉਹ ਬਖਸ਼ ਦਿੱਤੀ ਗਈ ਹੈ। बारिशाह मियाँ पीरा कामला ने कर छड़ी है नेक तदवीर तेरी।
ਤੇ ਇਹਦਾ ਮਤਲਬ ਤਾਂ ਸਾਫ਼ ਹੀ ਆ ਕਿ ਵਾਰਿਸ ਸ਼ਾਹ ਪੂਰੇ ਜਿਹੜੇ ਪਰਫੈਕਟ ਪੀਰ ਨੇ ਉਹਨਾਂ ਨੇ ਤੇਰੀ ਜਿਹੜੀ ਤਦਵੀਰ ਹੈ, ਤੇਰੀ ਜਿਹੜੀ ਸੋਚ ਹੈ ਜਾਂ ਤੇਰਾ ਜੋ ਰਸਤਾ ਹੈ ਉਹਨੂੰ ਬਿਲਕੁਲ ਠੀਕ ਕਰ ਦਿੱਤਾ ਹੈ। ਅੱਛਾ, ਇਹਦੇ ਤੁਸੀਂ ਦੇਖੋ ਕਿ ਇਹ ਜਿਹੜੇ ਦੋ ਬੰਦ ਨੇ ਔਰ ਜਿਹੜੇ ਪਿਛਲੇ ਪੀਰਾਂ ਵਾਲੇ ਬੰਦ ਨੇ, ਇਹਨਾਂ ਤੋਂ ਤੁਹਾਨੂੰ ਯਕੀਨ ਹੋ ਜਾਣਾ ਚਾਹੀਦਾ ਕਿ ਅਖੀਰ ਤੇ ਹੀਰ ਰਾਂਝੇ ਨੂੰ ਮਿਲ ਜਾਣੀ ਹੈ ਨਾ। ਇਹੋ ਹੈ ਨਾ, ਜੇ ਤੁਸੀਂ ਪੀਰਾਂ ਨੂੰ ਮੰਨਦੇ ਹੋ ਤੇ ਫਿਰ ਤੁਸੀਂ ਇਹ ਵੀ ਮੰਨੋਗੇ ਕਿ ਅਖੀਰ ਦੇ ਉੱਤੇ ਹੀਰ ਮਿਲ ਹੀ ਜਾਣੀ ਹੈ ਰਾਂਝੇ ਨੂੰ, ਕਿਉਂਕਿ ਪੀਰਾਂ ਦੇ ਦਿੱਤੀ ਹੈ। ਪਰ ਵਾਰਿਸ ਸ਼ਾਹ ਨੇ ਇਹ ਬਾਕੀ ਪਰ ਵਾਰਿਸ ਸ਼ਾਹ ਪਹਿਲਾ ਸ਼ਾਇਰ ਸੀ ਕਿ ਉਹਨੇ ਕਹਾਣੀ ਦਾ ਐਂਡ ਟ੍ਰੈਜਿਕ ਕੀਤਾ ਕਿ ਰਾਂਝੇ ਨੂੰ ਹੀਰ ਕੋਈ ਨਹੀਂ ਮਿਲੀ। ਮਤਲਬ ਇਹ ਜਿਹੜੇ ਪੀਰ ਫਕੀਰ ਆਪਣਾ ਜੋਗੀ ਸਾਰੇ ਨੇ, ਇਹ ਸਿਰਫ ਇਹ ਸਿੰਬਲ ਹੈਗੇ ਨੇ ਸਰਟਨ ਤਾਕਤਾਂ ਦੇ। ਇਹ ਜਿਹੜੀ ਸੁਸਾਇਟੀ ਦੇ ਬੰਧਨ ਨੇ ਉਹਨਾਂ ਨੂੰ ਤੋੜ ਨਹੀਂ ਸਕਦੇ। ਵਾਰਿਸ ਸ਼ਾਹ ਤੋਂ ਪਹਿਲੇ ਜਿਹੜੇ ਹੀਰ ਲਿਖਣ ਵਾਲੇ ਹੁੰਦੇ ਸਨ, ਉਹ ਉਹਨਾਂ ਦਾ ਜਿਹੜਾ ਅਖੀਰ ਹੈ ਹੀਰ ਰਾਂਝੇ ਦਾ, ਉਹ ਇੱਕ ਕਰ ਦਿੰਦੇ ਸਨ। ਮਤਲਬ ਉਹ ਇੱਕ ਦੂਜੇ ਨੂੰ ਮਿਲ ਗਏ। ਉਹ ਇਸ ਵਾਸਤੇ ਕਰਦੇ ਸਨ ਕਿ ਉਹ ਪੀਰਾਂ ਦੀ ਗੱਲ ਨੂੰ ਝੁਠਲਾਉਣਾ ਨਹੀਂ ਸੀ ਚਾਹੁੰਦੇ, ਪੀਰਾਂ ਦੀ ਗੱਲ ਨੂੰ ਗਲਤ ਨਹੀਂ ਸੀ ਸਾਬਤ ਕਰਨਾ ਚਾਹੁੰਦੇ। ਅੱਛਾ ਸਰ ਜੀ, ਇੱਥੇ ਜਿਸ ਤਰ੍ਹਾਂ ਇਹਨਾਂ ਨੇ ਪੀਰਾਂ ਇਹਨਾਂ ਸਾਰਿਆਂ ਨੂੰ ਨਖੇੜਿਆ ਹੈ ਕਿ ਵੀ ਇਹ ਜਿਹੜੇ ਇਨਸਾਨਾਂ ਦੇ ਆਰ ਆਈ ਮੀਨ ਇਹ ਵੈਲਿਡ ਲੋਕ ਨਹੀਂ ਹੈਗੇ, ਪਰ ਇਵੈਂਚੁਅਲੀ ਡਾਊਨ ਦ ਲਾਈਨ ਇਹਨਾਂ ਦੀ ਮਦਦ ਵੀ ਲਈ ਹੈ। ਨਹੀਂ, ਉਹ ਤੇ ਵਾਰਿਸ ਸ਼ਾਹ ਨੇ ਆਖਰ ਤੇ ਤੁਸੀਂ ਦੇਖੋ ਨਾ ਕਿ ਵਾਰਿਸ ਸ਼ਾਹ ਨੇ ਉਹਦੀ ਪੀਰਾਂ ਦਾ ਸਿੰਬਲ ਦੱਸਿਆ ਨਾ ਕਿ 5 ਹਵਾਸ ਨੇ ਤੁਹਾਡੇ। ਠੀਕ ਹੈ ਜੀ। ਅੱਛਾ ਜੀ, 123 ਰਾਂਝੇ ਆਖਿਆ ਆਖਾਂ ਬੈਠ ਹੀਰੇ, ਕੋਈ ਖੂਬ ਤਦਵੀਰ ਬਣਾਈਏ ਨਹੀਂ। ਰਾਂਝੇ ਨੇ ਹੀਰ ਨੂੰ ਕਿਹਾ ਆ ਬਹਿ ਤੇ ਕੋਈ ਤਰੀਕਾ ਸੋਚੀਏ, ਕੋਈ ਚੀਜ਼ ਡਿਜ਼ਾਈਨ ਕਰੀਏ। ਤੇਰੇ ਬਾਪ ਤੇ ਤੇਰੇ ਮਾਂ ਤੇ ਬਾਪ ਦਲਗੀਰ ਹੁੰਦੇ, ਕਿਵੇਂ ਉਹਨਾਂ ਤੋਂ ਬਾਤ ਛਿਪਾਈਏ ਜੀ। ਤੇਰੇ ਮਾਂ ਪਿਓ ਜਿਹੜੇ ਨੇ ਉਹ ਬਹੁਤ ਗਮਗੀਨ ਹੁੰਦੇ ਨੇ ਸਾਡੇ ਮਿਲਣ ਨਾਲ, ਤੇ ਕੋਈ ਇਸ ਤਰ੍ਹਾਂ ਦਾ ਕੰਮ ਕਰੀਏ ਕਿ ਉਹਨਾਂ ਕੋਲੋਂ ਬਾਤ ਲੁਕ ਜਾਵੇ। ਮਿੱਠੀ ਨਾਇਣ ਨੂੰ ਸੱਤ ਕੇ ਬਾਤ ਗਿਣੀਏ। ਮਿੱਠੀ ਨਾਇਣ ਜਿਹੜੀ ਹੈ ਉਹਨੂੰ ਸੱਦ ਕੇ ਤੇ ਉਹਦੇ ਨਾਲ ਤੈਅ ਕਰੀਏ, ਬਾਤ ਗਿਣੀਏ, ਗੱਲ ਤੈਅ ਕਰੀਏ। ਜੇ ਤੂੰ ਕਹੇ ਤੇ ਤੇਰੇ ਘਰ ਆਈਏ ਨਹੀਂ, ਤੇ ਉਹਨੂੰ ਕਹੀਏ, ਉਹਨੇ ਇਹ ਗੱਲ ਮਿਸਰੀਏ ਜਾਂ ਮਨਾ ਲਈਏ ਕਿ ਅਸੀਂ ਤੇਰੇ ਘਰ ਆ ਜਾਈਏ ਕਰੀਏ, ਯਾਨੀ ਮਿੱਠੀ ਨਾਇਣ ਦੇ ਘਰ। ਮੈਂ ਸਿਆਲਾਂ ਦੇ ਵਿਹੜੇ ਵੜਾ ਨਹੀਂ, ਮੈਂ ਸਿਆਲਾਂ ਦੇ ਵਿਹੜੇ ਨਹੀਂ ਵੜਾਂਗਾ। ਸਾਥੇ ਹੀਰ ਨੂੰ ਨਿਤ ਪਹੁੰਚਾਈਏ ਜੀ। ਤੇ ਉੱਥੇ ਜਿੱਥੇ ਮਤਲਬ ਨਾਈਆਂ ਦਾ ਘਰ ਹੈ, ਉੱਥੇ ਹੀ ਉਹ ਹੀਰ ਨੂੰ ਪਹੁੰਚਾ ਦੇਣ ਕਰਨ। ਦਿਨ ਰਾਤ ਤੇਰੇ ਘਰ ਮੇਲ ਸਾਡਾ, ਸਾਡੇ ਸਿਰੀ ਅਹਿਸਾਨ ਚੜਾਈਏ ਨੀ। ਤੇ ਦਿਨ ਰਾਤ ਤੇਰੇ ਘਰ ਹੀ ਸਾਡਾ ਯਾਨੀ ਹੀਰ ਰਾਂਝੇ ਦਾ ਮੇਲ ਹੋਏਗਾ। ਤੇ ਇਹ ਜਿਹੜਾ ਅਹਿਸਾਨ ਹੈ, ਇਹ ਜਿਹੜੀ ਫੇਵਰ ਹੈ, ਇਹ ਤੂੰ ਸਾਡੇ ਸਿਰ ਚਾੜ ਦੇ। ਹੀਰ 5 ਮੋਹਰਾਂ ਹੱਥ ਦਿੱਤੀਆਂ ਨੇ, ਹੀਰ ਨੇ 5 ਮੋਹਰਾਂ ਉਹਨੂੰ ਮਿੱਠੀ ਨਾਇਣ ਨੂੰ ਦਿੱਤੀਆਂ ਨੇ, 5 ਸੋਨੇ ਦੀਆਂ ਮੋਹਰਾਂ। ਜਿਵੇਂ ਮਿੱਠੀਏ ਡੋਲ ਪਕਾਈਏ ਨੇ, ਤੇ ਮਿੱਠੀਏ ਇਹ ਡੋਲ ਦਾ ਮਤਲਬ ਹੁੰਦਾ ਹੈ ਵੈਸੇ ਆਰਕੀਟੈਕਚਰਲ ਡਿਜ਼ਾਈਨ,
ਤੇ ਡੋਲ ਦਾ ਮਤਲਬ ਹੁੰਦਾ ਕੋਈ ਚੀਜ਼ ਘੜੀ ਹੋਈ, ਕੋਈ ਤਰੀਕਾ ਘੜੀਏ। ਕੁੜੀਆਂ ਨਾਲ ਨਾ ਖੋਲਣਾ ਭੇਤ ਮੂਲੇ, ਤੇ ਹੀਰ ਨੂੰ ਕਹਿ ਰਹੀ ਹੈ ਕੁੜੀਆਂ ਨੂੰ ਨਾਲ ਇਹ ਭੇਤ ਕਦੀ ਨਹੀਂ ਖੋਲਣਾ, ਦੱਸਣਾ ਨਹੀਂ ਕੁੜੀਆਂ ਨੂੰ। ਸਭਾ ਜੀਵ ਦੇ ਵਿੱਚ ਲੁਕਾਈਏ ਜੀ, ਵਾਰਿਸ਼ਾ ਛੁਪਾਈਏ ਖਲਕ ਕੋਲੋਂ, ਭਾਵੇਂ ਆਪਣਾ ਹੀ ਗੁੜ ਖਾਈਏ ਜੀ। वाह, ਇਹ ਮਸ਼ਹੂਰ, ਬੜੀ ਮਸ਼ਹੂਰ बड़ी ਲਾਈਨ ਹੈ। मशहूर है डॉक्टर साहब, वाह वाह वाह। ਵਾਰਿਸ਼ਾ ਛੁਪਾਈਏ ਖਲਕ ਕੋਲੋਂ, ਭਾਵੇਂ ਆਪਣਾ ਹੀ ਗੁੜ ਖਾ ਰਹੇ ਹੋਈਏ, ਤੇ ਫੇਰ ਵੀ ਉਹ ਖਲਕਤ को छुपा के ही रखना चाहिए। ਇਹ ਡਾਕਟਰ ਸਾਹਿਬ ਜਿਹੜੀ ਇਹ ਸੀਕ੍ਰੇਟ ਰੱਖਣ ਦੀ ਗੱਲ ਹੈ, ਬੜੀ ਅਹਿਮੀਅਤ ਦੱਸੀ ਗਈ ਹੈ ਇੱਥੇ, ਜਿਹਦੇ ਚ ਕਿ ਤੁਸੀਂ ਨੈਣਾ ਵਗੈਰਾ ਨੂੰ ਵੀ ਸਮਾਜ ਦੇ ਬੜੇ ਬੜੇ ਅੰਦਰੂਨੀ ਸੀਕ੍ਰੇਟਸ ਦਾ ਪਤਾ ਹੁੰਦਾ, ਕਿਸੇ ਤੋਂ ਪੈਸੇ ਲੈ ਲੈ, ਕਿਸੇ ਦੀ ਗੱਲ ਉਧਰ, ਪਰ ਇਹਦੇ ਵਿੱਚ ਵੀ ਵਾਰਸ਼ਾ ਹੀ ਕਹਿੰਦਾ ਕਿ ਸੀਕ੍ਰੇਟ ਰੱਖਣਾ ਇੱਕ ਬਹੁਤ ਵੱਡਾ ਗੁਣ ਹੈ। ਮਤਲਬ ਕਿ ਅੱਜ ਕੱਲ ਵੀ ਸਾਨੂੰ ਪਤਾ ਕਿ ਸੀਕ੍ਰੇਟ ਜਿਹੜੇ ਨਹੀਂ ਰੱਖ ਸਕਦੇ ਕਿ ਕੀ ਹਾਲਤ ਹੁੰਦੀ ਉਹਨਾਂ ਦੀ। ਬਿਲਕੁਲ ਬਿਲकुल। ਅੱਛਾ ਜੀ, ਅਗਲਾ ਬਣ ਜੀ, ਫਲੇ ਕੋਲ ਜਿੱਥੇ ਮੰਗੂ ਬੈਠਦਾ ਸੀ, ਉੱਥੇ ਕੋਲ ਹੈ ਸੀ ਘਰ ਨਾਈਆਂ ਦਾ। ਫੜਾ ਤੇ ਤੁਹਾਨੂੰ ਪਤਾ ਨਾ ਕੀ ਹੁੰਦਾ, ਕਿਉਂ ਜੀ? ਉਹ ਜਿਹੜਾ ਅੱਗੇ ਲੱਗਾ ਹੁੰਦਾ, ਉਹਦੇ ਹਲ ਦੇ ਅੱਗੇ ਲੱਗਾ ਹੁੰਦਾ ਜਿਹੜਾ। ਨਹੀਂ ਫਲਾ, ਅੱਛਾ, ਜਿਹੜਾ ਗੰਧ ਹੈ ਗਾਹਨ ਵਾਸਤੇ। ਨਹੀਂ, ਉਹ ਫੜਾ ਹੋਰ ਹੁੰਦਾ ਹੈ। ਇਹ ਜਿਹੜਾ ਆਪਣਾ ਪੱਖਾਂ ਦਾ ਤੇ ਕਾਨਿਆਂ ਦਾ ਬਣਾ ਕੇ ਇੱਕ ਕਮਰਾ ਜਿਹਾ ਢਾਰਾ ਜਿਹਾ ਬਣਾ ਦਿੰਦੇ ਨਾ, ਉਹ ਫੜਾ ਹੁੰਦਾ ਹੈ। ਇਹਨੂੰ ਤੁਸੀਂ ਇੰਜ ਵੀ ਸਮਝ ਸਕਦੇ ਹੋ ਕਿ ਉਹ ਜਿਹੜਾ ਦਰਵਾਜ਼ਾ ਲੱਗਾ ਹੈ ਨਾ, ਉਹ ਕਾਨਿਆਂ ਤੇ ਕੱਖਾਂ ਦਾ ਬਣਿਆ ਹੈ। ਫਲੇ ਕੋਲ ਜਿੱਥੇ ਮੰਗੂ ਬੈਠਦਾ ਸੀ, ਜਿੱਥੇ ਮੰਗੂ ਮਤਲਬ ਮੱਝਾਂ ਦਾ ਇੱਜੜ ਬਹਿੰਦਾ ਸੀ, ਉੱਥੇ ਕੋਲ ਹੈ ਸੀ ਘਰ ਨਾਈਆਂ ਦਾ। ਉਹਦੇ ਨਾਲ ਹੀ ਨਾਈਆਂ ਦਾ ਵੀ ਘਰ ਸੀਗਾ। ਮਿੱਠੀ ਨਾਇਨ ਘਰਾਂ ਸੰਧੀ ਖਸਮਣੀ ਸੀ। ਮਿੱਠੀ ਨੈਣ ਜਿਹੜੀ ਸੀ, ਉਹ ਘਰਾਂ ਮੁਖਤਲਿਫ ਘਰਾਂ ਦੀ ਖਸਮਣੀ ਮਾਲਕ ਸੀ। ਨਾਈ ਕੰਮ ਕਰਦੇ ਫਿਰਨ ਸਾਈਆਂ ਦਾ। ਤੇ ਨਾਈ ਜਿਹੜੇ ਨੇ ਉਹ ਤੇ ਸਾਈਆਂ ਦੇ ਕੰਮ ਕਰਦੇ ਫਿਰਦੇ ਨੇ, ਤੇ ਜਿਹੜੀ ਮਿੱਠੀ ਨੈਣ ਹੈ ਉਹ ਲੋਕਾਂ ਦੇ ਘਰਾਂ ਦੀ ਹੈਡਸ਼ਿਪ ਕਰਾਂ ਲੈ ਕੇ ਤੇ ਉਹ ਆਪਣਾ ਕਰਦੀ ਹੈ। ਘਰ ਨਾਈਆਂ ਦੇ ਹੁਕਮ ਰਾਂਝਣੇ ਦਾ, ਜਿਵੇਂ ਸਹੁਰੇ ਘਰੀ ਜਮਾਈਆਂ ਦਾ। ਨਾਈਆਂ ਦੇ ਘਰ ਵਿੱਚ ਰਾਂਝੇ ਦਾ ਹੁਕਮ ਇੰਝ ਚੱਲਦਾ ਸੀ ਜਿਵੇਂ ਸਹੁਰਿਆਂ ਦੇ ਘਰ ਵਿੱਚ ਜਵਾਈਆਂ ਦੀ ਜਿਵੇਂ ਕੀਤੀ ਜਾਂਦੀ ਹੈ, ਉਹਦੀ ਗੱਲ ਮੰਨੀ ਜਾਂਦੀ ਆ। ਚਾਣ ਭਾਣ ਮਿੱਠੀ ਫਿਰਨ ਵਾਲਿਆਂ ਦੀ, ਯਾਨੀ ਜਿਹੜੇ ਲੋਕ ਫਿਰ ਤੁਰ ਰਹੇ ਹੁੰਦੇ ਨੇ, ਉਹਨਾਂ ਦੀ ਜਿਹੜੀ ਚਾਣ ਭਾਣ ਹੈ, ਉਹਨਾਂ ਦੀ ਜਿਹੜੀ ਆਵਾਜ਼ਾਂ ਨੇ ਚੱਲਣ ਦੀਆਂ। ਚਾਣ ਭਾਣ ਮਿੱਠੀ ਫਿਰਨ ਵਾਲਿਆਂ ਦੀ, 12 ਖੁੱਲ ਦਾ ਲੇਫ ਤਲਾਈਆਂ ਦਾ। ਜਦੋਂ ਆਪਣਾ ਇੱਧਰ ਉੱਧਰ ਫਿਰਨ ਵਾਲਿਆਂ ਦੀ ਚਾਣ ਜਿਹੜੀ ਆ, ਚਾਣ ਭਾਣ ਜਿਹੜੀ ਆ, ਮੱਠੀ ਹੋ ਜਾਂਦੀ ਹੈ, ਤੇ ਫਿਰ ਰਜ਼ਾਈਆਂ ਦੀ ਕਿਸਮਤ ਖੁੱਲ ਜਾਂਦੀ ਆ। 12 ਖੁੱਲ ਦਾ ਲੇਫ ਤਲਾਈਆਂ ਦਾ। ਲੇਫ ਜਿਹੜਾ ਹੈ ਉਹ ਲਿਹਾਫ ਹੈ, ਤੇ ਤੁਲਾਈ ਜਿਹੜੀ ਆ ਉਹ ਜਿਹੜੀ ਥੱਲੇ ਪਾਈ ਹੁੰਦੀ ਹੈ, ਥੱਲੇ ਵਿਛਾਈ ਹੁੰਦੀ ਹੈ। डॉक्टर साहब 12 का की मतलब है 12 खुलदा? 12 ਖੁੱਲਣਾ ਮੈਂ ਉਹਦੀ ਕਿਸਮਤ ਚੰਗੀ ਹੋ ਜਾਣੀ। अच्छा, 12 ਬਾਹਰ ਦਰਵਾਜ਼ਾ ਵੀ ਤਾਂ ਕਹਿੰਦੇ ਨੇ ਬਾਹਰ ਖੋਲ ਦੇ। ਹਾਂਜੀ, ਬਾਹਰ ਦਰਵਾਜ਼ੇ ਨੂੰ ਬਾਹਰ ਕਹਿੰਦੇ ਨੇ ਨਾ, ਇਹ ਦਰਵਾਜ਼ਾ ਖੁੱਲ ਜਾਣਾ। ਅੱਛਾ, ਇਹ ਡਾਕਟਰ ਸਾਹਿਬ ਜਿਹੜੀ ਕਿ ਯੂਨਾਈਟਿਡ ਫੈਮਲੀਜ਼ ਦੇ ਵਿੱਚ ਟਿਪੀਕਲ ਸੀਨ ਡਿਪਿਕਟ ਕੀਤਾ ਹੈ ਕਿ ਆਵਾਜ਼ਾਂ ਜਦੋਂ ਬੰਦ ਹੁੰਦੀਆਂ
ਤੇ ਉਦੋਂ ਫਿਰ ਲੇਫ ਤਲਾਈਆਂ ਦੀ ਵਾਰੀ ਆ ਜਾਂਦੀ ਹੈ। ਆਹੋ ਆਹੋ ਇੰਜੀ ਹੁੰਦਾ ਹੈ ਨਾ। ਇਹੀ ਮਤਲਬ ਸਟੋਰੀ ਦੱਸ ਰਿਹਾ ਨਾ ਪਿੱਛੋਂ। ਹਾਂਜੀ, ਮਿੱਠੀ ਸੇਜ ਵਿਛਾਏ ਕੇ ਫੁੱਲ ਪੂਰੇ, ਉੱਤੇ ਆਮਦਾ ਕਦਮ ਖੁਦਾਈਆਂ ਦਾ। ਮਿੱਠੀ ਜਿਹੜੀ ਹੈ ਉਹ ਸੇਜ ਦੇ ਉੱਤੇ ਫੁੱਲ ਪੂਰੀ ਤਰ੍ਹਾਂ ਫੁੱਲਾਂ ਨਾਲ ਸੇਜ ਨੂੰ ਭਰ ਦਿੰਦੀ ਹੈ, ਤੇ ਫਿਰ ਉਹਦੇ ਉੱਤੇ ਰਾਂਝੇ ਤੇ ਹੀਰ ਦਾ ਕਦਮ ਖੁਦਾਈਆਂ ਦਾ, ਫਿਰ ਉਹਦੇ ਖੁਦਾਈਆਂ ਦਾ ਖੁਦਾਈ ਹੁਕਮ ਦਾ ਕਦਮ ਆਉਂਦਾ, ਯਾਨੀ ਹੀਰ ਤੇ ਰਾਂਝਾ ਹੁੰਦੇ ਨੇ। ਦੋਵੇਂ ਹੀ ਰਾਂਝਾ ਰਾਤੀ ਕਰਨ ਮੌਜਾਂ, ਖੜੀਆਂ ਖਾਣ ਮੱਝੀ ਸਿਰ ਸਾਈਆਂ ਦਾ। ਤੇ ਆਪਣਾ ਹੀਰ ਤੇ ਰਾਂਝਾ ਦੋਵੇਂ ਰਾਤ ਮੌਜਾਂ ਮਾਣਦੇ ਨੇ, ਤੇ ਮੱਝਾਂ ਜਾਣ ਖਾਣ ਖਸਮਾਂ ਨੂੰ, ਉਹਨਾਂ ਨੂੰ ਕੋਈ ਪਰਵਾਹ ਨਹੀਂ ਕਿ ਮੱਝਾਂ ਨੂੰ ਕੀ ਹੋ ਰਿਹਾ। ਘੜੀ ਰਾਤ ਰਹਿੰਦੇ ਘਰੀ ਹੀਰ ਜਾਏ, ਰਾਂਝਾ ਭਾਤ ਪੁੱਛਦਾ ਫਿਰ ਧਾਈਆਂ ਦਾ। ਘੜੀ ਰਾਤ ਜਦ ਬਾਕੀ ਰਹਿੰਦੀ ਤੇ ਫਿਰ ਉਸ ਵੇਲੇ ਹੀਰ ਤੇ ਆਪਣੇ ਘਰ ਚਲੀ ਜਾਂਦੀ, ਤੇ ਰਾਂਝਾ ਭਾਤ ਪੁੱਛਦਾ ਫਿਰ ਧਾਈਆਂ ਦਾ। ਭਾਤ ਮਤਲਬ ਇਹਦੀ ਕੋਈ ਸਾਫ਼ ਨਹੀਂ ਮੈਨੂੰ ਪਤਾ, ਲੇਕਿਨ ਧਾਈਆਂ ਹੁੰਦੇ ਨੇ ਚਾਵਲ, ਤੇ ਭਾਤ ਦਾ ਮਤਲਬ ਹੁੰਦਾ ਚਾਵਲਾਂ ਨਾਲ ਪੱਕਿਆ ਭੱਪਾ ਵੀ ਜਿਹਨੂੰ ਕਹਿੰਦੇ ਨੇ। ਤੇ ਇਹ ਕੋਈ ਮੁਹਾਵਰਾ ਹੋਏਗਾ ਕਿ ਰਾਂਝਾ ਜਿਹੜਾ ਹੈ ਉਹ ਚੌਲਾਂ ਦੇ ਬਣੇ ਭੱਪੇ ਨੂੰ ਲੱਭਦਾ ਫਿਰਦਾ ਹੈ। ਇਹ ਡਾਕਟਰ ਸਾਹਿਬ ਹਾਂਜੀ, ਹੀਰ ਰਾਂਝਾ ਦੋਵੇਂ ਰਾਤੀ ਕਰਨ ਮੌਜਾਂ, ਇਹ ਕਲੀਅਰ ਨਹੀਂ ਹੈਗਾ ਇੱਥੇ ਕਿ ਕਿਸ ਕਿਸਮ ਦੀ ਮੌਜ ਵੱਲ ਰੈਫਰੈਂਸ ਹੈ ਰਮਜ਼ੇ। ਹਾਂ ਇਹ ਨਹੀਂ ਦੱਸਿਆ ਇੱਥੇ। ਹਾਂ, ਲੇਕਿਨ ਅਸੀਂ ਇਹਨੂੰ ਜਿਹੜੀ ਕੰਜ਼ੂਮੇਸ਼ਨ ਹੈ ਉਹ ਨਹੀਂ ਕੀ ਹੈ। ਇਜ਼ ਦਿਸ ਹਾਂ ਰਾਈਟ? ਇਹ ਕੰਜ਼ੂਮੇਸ਼ਨ ਨਹੀਂ ਹੈਗੀ। ਅੱਛਾ ਠੀਕ ਹੈ, ਇਹ ਜਸਟ ਸਿੰਪਲ ਮੀਟਿੰਗ ਉਹਨਾਂ ਦੀ ਮਿਲ ਬਸ ਬੈਣਾ। ਜੀ ਜੀ ਸਰ ਜੀ, ਜਿੱਥੇ ਇਹ ਕਹਿੰਦਾ ਨਾ ਰਾਂਝਾ ਭਾਤ ਪੁੱਛਦਾ ਫਿਰ ਧਾਈਆਂ ਦਾ, ਕਿ ਆਫਟਰ ਦੈਟ ਉਹ ਚੌੜਾਂ ਦਾ ਫਿਰ ਭਾਤ ਬਣਾਉਂਦਾ, ਖਾਂਦਾ ਪੀਂਦਾ, ਮਤਲਬ ਉਹਦੇ ਬਾਅਦ। ਹਾਂ ਮਤਲਬ ਇੰਝ ਹੀ ਆ, ਆਪੋ ਆਪਣੀ ਕਾਰ ਵਿੱਚ ਜਾ ਰੁੱਝਣ, ਸਾਰੇ ਜਿਹੜੇ ਨੇ ਉਹ ਆਪਣੇ ਆਪਣੇ ਕੰਮ ਵਿੱਚ ਮਸਰੂਫ ਹੋ ਜਾਂਦੇ ਨੇ। ਬੂਆ ਫੇਰ ਨਾ ਵੇਖਦੇ ਨਾਈਆਂ ਦਾ, ਫੇਰ ਨਾਈਆਂ ਦੇ ਮੂੰਹ ਵੱਲ ਕੋਈ ਨਹੀਂ, ਫੇਰ ਨਾਈਆਂ ਦੇ ਘਰ ਵੱਲ ਕੋਈ ਨਹੀਂ ਵੇਖਦਾ। ਅੱਛਾ ਜੀ, ਇਹ ਹੁਣ ਅੱਗੇ ਬਾਰਿਸ਼ਾਂ ਨੇ ਪੂਰਾ ਕੈਟਲਾਗ ਕੀਤਾ ਹੈ ਕਿ ਪਾਣੀ ਦੀਆਂ ਖੇਡਾਂ ਕੀ ਹੁੰਦੀਆਂ ਸੀ ਉਸ ਵੇਲੇ। ਨੇ ਹੋਵੇ ਦੁਪਹਿਰ ਤਾਂ ਆਵੇ ਰਾਂਝਾ, ਅਤੇ ਉਧਰੋਂ ਹੀਰ ਵੀ ਆਮਦੀ ਹੈ। ਇਹ ਮਹੀਂ ਲਿਆ ਬਹਾਉਂਦਾ ਹੈ, ਉਹ ਨਾਲ ਸਹੇਲੀਆਂ ਲਿਆਉਂਦੀ ਹੈ। ਇਹ ਤਾਂ ਸਾਫ਼ ਹੀ ਨੇ ਨਾ, ਇਹਨਾਂ ਤੇ ਹੁਕਮਾਂ ਨੇ ਕੱਢਣ ਦੀ ਜ਼ਰੂਰ ਨਹੀਂ। ਉਹ ਬੰਝੜੀ ਨਾਲ ਸਰੂਦ ਕਰਦਾ, ਇਹ ਨਾਲ ਸਹੇਲੀਆਂ ਗਾਉਂਦੀ ਹੈ। ਰਾਂਝਾ ਜਿਹੜਾ ਬੰਝੜੀ ਦੇ ਨਾਲ ਸਰੂਦ ਕਰਦਾ ਹੈ, ਤੇ ਹੀਰ ਜਿਹੜੀ ਆ ਆਪਣੀ ਸਹੇਲੀਆਂ ਦੇ ਨਾਲ ਗਾਉਂਦੀ ਹੈ। ਡਾਕਟਰ ਸਾਹਿਬ ਕੈਮਰਾ ਠੀਕ ਕਰ ਥੋੜਾ। ਕਾਈ ਜ਼ੁਲਫ ਨਿਚੋੜਦੀ ਰਾਂਝਣੇ ਤੇ, ਕਾਈ ਆਣ ਗਲੇ ਨਾਲ ਲਾਉਂਦੀ ਹੈ। ਉਹਦੀਆਂ ਹੁਣ ਸਹੇਲੀਆਂ ਜਿਹੜੀਆਂ ਨੇ ਉਹਨਾਂ ਵਿੱਚ ਕੋਈ ਆਪਣੀ ਵਾਲ ਜ਼ੁਲਫ ਨਿਚੋੜਦੀ ਹੈ ਰਾਂਝਣੇ ਦੇ ਉੱਤੇ, ਤੇ ਕੋਈ ਉਹਨੂੰ ਗਲ ਨਾਲ ਲਾ ਲੈਂਦੀ ਹੈ, ਉਹਦੇ ਨਾਲ ਲਾਡ ਕਰ ਰਹੀਆਂ ਨੇ। ਕਾਈ ਚੰਬੜੇ ਲੱਕ ਨੂੰ ਮੁਸ਼ਕ ਬੂਰੀ, ਤੇ ਕੋਈ ਉਹਦੇ ਲੱਕ ਨੂੰ ਚੰਬੜ ਜਾਂਦੀ ਹੈ, ਤੇ ਕਾਈ ਮੁੱਖ ਨੂੰ ਮੁੱਖ ਛੁਹਾਉਂਦੀ ਹੈ, ਤੇ ਕਈ ਜਿਹੜੀਆਂ ਨੇ ਉਹਦੇ ਮੁੱਖ ਨੂੰ ਨਾਲ ਮੁੱਖ ਜੋੜਦੀਆਂ ਨੇ। ਕਾਈ ਮੀਰੀਆਂ ਆ ਕੇ ਭੱਜ ਜਾਂਦੀ, ਮਗਰ ਪਵੇ ਤਾਂ ਟੁੱਬੀਆਂ ਲਾਉਂਦੀ ਹੈ। ਕਾਈ ਮੀਰੀਆਂ, ਮੀਰੀ ਦਾ ਮਤਲਬ ਹੁੰਦਾ ਹੈ ਪਹਿਲਾ, ਜਿਹਦਾ ਨੰਬਰ ਪਹਿਲਾ ਹੋਵੇ। ਕਈ ਤੇ ਇਹ ਮੀਰੀਆਂ ਕਹਿ ਕੇ ਨੱਸ ਜਾਂਦੀ ਹੈ, ਤੇ ਫਿਰ ਉਹ ਜਦੋਂ ਉਹਦੇ ਪਿੱਛੇ ਜਾਂਦਾ ਹੈ ਰਾਂਝਾ, ਤੇ ਉਹ ਟੁੱਬੀਆਂ ਮਾਰਦੀ ਹੈ ਉਹ ਉਹਦੇ ਚ ਪਾਣੀ ਚ।
ਕਾਈ ਆਖਦੀ ਮਾਹੀਆ ਮਾਹੀਆ ਵੇ ਤੇਰੀ ਮੱਝ ਕੱਟੀ ਕੱਟਾ ਜਾਮਦੀ ਏ। ਕਈ ਕਹਿੰਦੀ ਆਪਣਾ ਮਾਹੀਆ ਮਾਹੀਆ ਵੇ ਯਾਨੀ ਮੱਝਾਂ ਚਾਹਣ ਵਾਲਾ ਮਾਹੀਆ ਪਿਆਰਿਆ ਤੇਰੀ ਮੱਝ ਕੱਟੀ ਕੱਟਾ ਜਾਮਦੀ ਏ। ਤੇਰੀ ਮੱਝ ਜਿਹੜੀ ਹੈ ਉਹ ਜਾਂ ਤੇ ਕੱਟੀ ਤੇ ਜਾਂ ਕੱਟਾ ਜਿਹੜਾ ਹੈ ਉਹ ਉਹਨੂੰ ਜਨਮਾਉਣ ਵਾਲੀ ਹੈ। ਯਾਨੀ ਉਹਨੂੰ ਕੱਲਾ ਬੁਲਾਉਣ ਦੀ ਕੋਸ਼ਿਸ਼ ਕਰ ਰਹੀਆਂ ਸਾਰੀਆਂ, ਉਹਨੂੰ ਦੂਜਿਆਂ ਤੋਂ ਅਲੱਗ ਕਰਕੇ ਕੱਲਾ ਕਰਨ ਦੀ ਕੋਸ਼ਿਸ਼ ਕਰ ਰਹੀਆਂ ਨੇ। ਕਾਈ ਮਾਮਲੇ ਦਿਆਂ ਖਰਬੂਜ਼ਿਆਂ ਨੂੰ ਕੌੜੇ ਬਕਬਕੇ ਚਾਹ ਬਣਾਉਂਦੀ ਹੈ। ਇਹ ਮਾਮੇ ਦੇ ਖਰਬੂਜ਼ੇ ਜਿਹੜੇ ਨੇ ਇਹ ਵੀ ਇੱਕ ਖੇਡ ਹੁੰਦੀ ਸੀ ਪਾਣੀ ਦੀ, ਇਹ ਅਸੀਂ ਵੀ ਖੇਡਦੇ ਹੁੰਦੇ ਸਾਂ, ਲੇਕਿਨ ਹੁਣ ਮੈਨੂੰ ਉਹਦੀ ਡਿਟੇਲ ਯਾਦ ਨਹੀਂ ਹੈ ਕਿ ਉਹ ਕੀ ਮਾਮੇ ਦੇ ਖਰਬੂਜ਼ਿਆਂ ਦੇ ਨਾਲ ਕੀ ਖੇਡ ਹੁੰਦੀ ਸੀ, ਲੇਕਿਨ ਇਹ ਵੀ ਇੱਕ ਪਾਣੀ ਦੀ ਖੇਡ ਸੀ। ਕਾਈ ਆਖਦੀ ਐਡੀ ਹੈ ਰਾਂਝਿਆ ਵੇ ਮਾਰ ਬਾਹਲੀ ਪਾਰ ਨੂੰ ਧਾਮਦੀ ਏ। ਕਈ ਆਖਦੀ ਕੋਈ ਆਖਦੀ ਐਡੀ ਹੈ, ਇਹ ਵੀ ਖੇੜੀ ਹੈ। ਮਾਰ ਬਾਹਲੀ ਪਾਰ ਨੂੰ ਜਾਉਂਦੀ ਏ ਤੇ ਉਹ ਹੱਥਾਂ ਨੂੰ ਚੁੱਕ ਕੇ ਤੇ ਬਾਹਰ ਚਲੀ ਜਾਂਦੀ ਹੈ। ਅੱਗੇ ਕੀ ਹੈ ਜੀ? ਕੁੱਤੇ ਤਾਰੀਆਂ ਤਰਨ ਦਵਾਈ ਕਰਕੇ, ਕੁੱਤੇ ਤਾਰੀਆਂ ਤਰਨ ਚਵਾ ਕਰਕੇ ਇੱਕ ਛਾਲ ਘੜਮ ਦੀ ਲਾਉਂਦੀ ਹੈ। ਅੱਛਾ ਜੀ, ਆਪਣਾ ਗੁੱਤਾਂ ਦੀਆਂ ਤਾਰੀਆਂ ਧਰਨੀਆਂ ਨੇ ਉਹਨਾਂ ਦੀਆਂ ਬੜੇ ਸ਼ੌਕ ਨਾਲ ਜ਼ੌਕ ਨਾਲ ਚਵਾ ਕਰਕੇ ਇੱਕ ਛਾਲ ਘੜਮ ਦੀ ਲਾਉਂਦੀ ਹੈ। ਘੜਮ ਦੀ ਮਤਲਬ ਉੱਤੋਂ ਆਪਣੇ ਆਪ ਨੂੰ ਥੱਲੇ ਸੁੱਟ ਲੈਣਾ ਪਾਣੀ 'ਚ। ਕੁੱਤੇ ਤਾਰੀਆਂ ਤਰਨ ਚਵਾ ਕਰਕੇ, ਕੁੱਤੇ ਤਾਰੀ ਹੁੰਦੀ ਹੈ ਜਿਹੜੀ ਆਪਣਾ ਤੁਸੀਂ ਡੌਗੀ ਪੈਡਲ, ਜਿਹੜਾ ਡੌਗੀ ਪੈਡਲ ਕਰੀਦਾ ਨਾ ਤਰਨ ਵਾਲਾ, ਇੱਕ ਡੌਗੀ ਪੈਡਲ ਹੁੰਦਾ ਜਿਹੜਾ ਹੱਥਾਂ ਨਾਲ ਐ ਜਿੱਦਾਂ ਕੁੱਤੇ ਕਰਦੇ ਨੇ ਨਾ ਪਾਣੀ ਦੇ ਵਿੱਚ ਜਸਟ। ਆਹੋ, ਲੇਕਿਨ ਆਮ ਤੌਰ ਤੇ ਇਹ ਜਿਹੜੀ ਇਸ ਤਰ੍ਹਾਂ ਕਰਨ ਵਾਸਤੇ ਨਾ ਬੰਦੇ ਨੂੰ ਆਪਣਾ ਮੂੰਹ ਉੱਤੇ ਤੇ ਲੱਕ ਪਾਣੀ ਵੱਲ ਰੱਖਣਾ ਪੈਂਦਾ ਹੈ ਤੇ ਹੱਥਾਂ ਨਾਲ ਪਾਣੀ ਨੂੰ ਝੱਟ ਕੇ ਤੇ ਅੱਗੇ ਤੁਰਿਆ ਜਾਂਦਾ ਹੈ। ਬਿਲਕੁਲ ਠੀਕ ਹੈ, ਬਿਲਕੁਲ ਜੀ। ਉਹਨੂੰ ਕੁੱਤੇ ਤਾਰੀ ਕਹਿੰਦੇ ਆ। ਮੁਰਦੇ ਇਹ ਫਿਰ ਵੀ ਉਹ ਹੀ ਆ, ਮੁਰਦੇ ਤਾਰੀਆਂ ਤੁਰਨ ਚੁਫਾਲ ਪੈ ਕੇ, ਇਹ ਵੀ ਉਹੀ ਆ। ਮੁਰਦੇ ਤਾਰੀ ਵੀ ਉਹੀ ਹੁੰਦੀ ਹੈ ਜਿਹੜੀ ਉਲਟਾ ਹੋ ਕੇ ਤੇ ਤੁਸੀਂ ਚਾਰਾਂ ਪਾਸੇ ਹੱਥ ਮਾਰਦੇ ਹੋ। ਕੋਈ ਨਸਲ ਰੂੜੀ ਆਉਂਦੀ ਹੈ, ਕੋਈ ਇਵੇਂ ਆਪਣੇ ਆਪ ਨੂੰ ਰੋੜੀ ਆਉਂਦੀ ਹੈ ਜਿਵੇਂ ਇੱਕ ਖਾਸ ਤਰ੍ਹਾਂ ਦੀ ਮਛਲੀ ਹੁੰਦੀ ਹੈ। ਨਸਲ ਜਿਹੜੀ ਹੈ, ਇੱਕ ਸ਼ਰਤ ਬੱਧੀ ਟੁੱਬੀ ਮਾਰ ਜਾਏ ਤੇ ਪਤਾਲ ਦੀ ਮਿੱਟੜੀ ਲਿਆਉਂਦੀ ਹੈ। ਤੇ ਡੁੱਬੀ ਮਾਰ ਕੇ ਤੇ ਪਤਾਲ ਯਾਨੀ ਜਿਹੜਾ ਜ਼ਮੀਨ ਦਾ ਸਭ ਤੋਂ ਥੱਲਾ ਥਾਂ ਹੈ, ਉੱਥੋਂ ਦੀ ਮਿੱਟੀ ਲੈ ਕੇ ਆਉਂਦੀ ਹੈ। ਇੱਕ ਪੈਣ ਤੇ ਕਾਲ ਚਤਰਾਂਗ ਹੋ ਕੇ ਸਰਖਾਬ ਤੇ ਗੂੰਜ ਬਣ ਆਉਂਦੀ ਹੈ। ਇਹ ਮੇਰਾ ਖਿਆਲ ਇਹ ਜਿਹੜਾ ਬੰਦ ਆ ਨਾ, ਇਹਦੇ ਵਿੱਚ ਇਹ ਸਾਰੀ ਖੇਡਾਂ ਨੇ ਕਿਵੇਂ ਉਹ ਖੇਡੀਆਂ ਜਾਂਦੀਆਂ ਨੇ। ਤੇ ਇਹਦਾ ਮੈਂ ਇਹ ਕਰਾਂਗਾ ਕਿ ਇਹ ਆਪਣਾ ਸਹੀ ਸਾਹਿਬ ਨੂੰ ਕਹਾਂ ਕਿ ਤੁਹਾਨੂੰ ਮੈਂ ਇਹਨਾਂ ਨੂੰ ਸਹੀ ਸਾਹਿਬ ਨੂੰ ਦੱਸ ਦਿਆਂਗਾ ਤੇ ਕਹਾਂਗੇ ਭੇਜ ਦਿਓ, ਕਿਉਂਕਿ ਇਹ ਕੈਟੇਲਾਗਿੰਗ ਹੈ ਔਰ ਇਹਦੇ ਵਿੱਚ ਕੁਛ ਕੋਈ ਖਾਸ ਕਹਾਣੀ ਵੱਲ ਐਡ ਨਹੀਂ ਹੁੰਦਾ। ਤੇ ਲੇਕਿਨ ਇਹ ਮੈਂ ਤੁਹਾਨੂੰ ਸਾਰਿਆਂ ਨੂੰ ਭਿਜਵਾ ਦਿਆਂਗਾ। ਅਗਲਾ ਬੰਦ ਚਲੋ। ਕੈਦੋ ਆਖਦਾ ਮਲਕੀਏ ਭੈੜੀਏ ਨੀ ਤੇਰੀ ਧੂ ਵੱਡਾ ਚੰਚਰ ਚਾਏ ਆਈ।
ਕੈਦੋ ਹੀਰ ਦੀ ਮਾਂ ਮਲਕੀ ਨੂੰ ਕਹਿੰਦਾ ਹੈ ਕਿ ਤੂੰ ਬੜੀ ਭੈੜੀ ਹੈ, ਕਿਉਂਕਿ ਤੇਰੀ ਧੀ ਨੇ ਬੜਾ ਵੱਡਾ ਚੰਚਰ, ਬੜੀ ਸ਼ੋਖੀ ਚਲਾਕੀ ਵਿਖਾਈ ਹੋਈ ਹੈ। ਜਾ ਨਏ ਤੇ ਚਾਕ ਦੇ ਨਾਲ ਘੁਲਦੀ, ਦਰਿਆ, ਨਏ ਮਤਲਬ ਦਰਿਆ ਉੱਤੇ ਜਾ ਕੇ ਤੇ ਚਾਕ ਦੇ ਨਾਲ ਯਾਨੀ ਰਾਂਝੇ ਦੇ ਨਾਲ, ਨੌਕਰ ਦੇ ਨਾਲ ਘੁਲਦੀ ਹੈ। ਇਸ ਮੁਲਕ ਦਾ ਅਰਥ ਗਵਾਇਆ ਹੈ। ਅਰਥ ਦਾ ਵੈਸੇ ਲਿਟਲ ਮਤਲਬ ਹੁੰਦਾ ਹੈ ਮੈਨੇ, ਮੀਨਿੰਗਸ, ਡਿਕਸ਼ਨਰੀ ਮੀਨਿੰਗਸ, ਲੇਕਿਨ ਇੱਥੇ ਮਤਲਬ ਇਹ ਹੈ ਕਿ ਇਸ ਮੁਲਕ ਦਾ ਜਿਹੜੀ ਇੱਜ਼ਤ ਸੀ ਉਹਨੂੰ ਇਹਨੇ ਬਰਬਾਦ ਕਰ ਦਿੱਤਾ। ਮਾਂ ਬਾਪ ਕਾਜ਼ੀ ਸਭੇ ਹਾਰ ਥੱਕੇ, ਇਸ ਇੱਕ ਨਾ ਜੀਉ ਤੇ ਲਾਇਆ ਹੀ। ਮਾਂ ਬਾਪ ਕਾਜ਼ੀ ਸਾਰੇ ਜਿਹੜੇ ਨੇ ਉਹ ਤੇ ਇਹਨੂੰ ਸਮਝਾਉਂਦੇ ਹਾਰ ਥੱਕ ਗਏ ਨੇ, ਤੇ ਇਸ ਨੇ ਇੱਕ ਗੱਲ ਵੀ ਦਿਲ ਤੇ ਨਹੀਂ ਲਿਆਂਦੀ, ਯਾਨੀ ਇੱਕ ਗੱਲ ਵੀ ਨਹੀਂ ਉਹਨਾਂ ਦੀ ਮੰਨੀ। ਮੂੰਹ ਘੁੱਟ ਰਹੇ, ਵਾਲ ਪੁੱਟ ਰਹੇ, ਲਿੰਗ ਕੁੱਟ ਰਹੇ, ਮੈਨੂੰ ਤਾਂ ਇਹ ਜਿਹੜੀ ਇਹਦੇ ਮੂੰਹ ਘੁੱਟ ਰਹੇ ਨੇ, ਵਾਲ ਪੁੱਟੇ ਨੇ ਇਹਦੇ, ਇਹਦੀ ਲਿੰਗ ਕੁੱਟ ਰਹੇ, ਲਿੰਗ ਦਾ ਮਤਲਬ ਹੈ ਲੱਤਾਂ, ਤੇ ਲੱਤਾਂ ਨੂੰ ਕੁੱਟਦੇ ਰਹੇ ਨੇ, ਪਰ ਇਹ ਨਹੀਂ ਮੰਨੀ। ਜੰਗ ਜੁੱਟ ਰਹੇ, ਝਾਟਾ ਪੁੱਟ ਰਹੇ। ਜੰਗ ਵੀ ਜਿਹੜੀ ਹੈ ਉਹ ਲੱਤ ਹੁੰਦੀ ਹੈ, ਲੱਤ ਨੂੰ ਜੁੱਤਾਂ ਨੂੰ ਜੁੱਟ ਰਹੇ ਨੇ, ਉਹਨਾਂ ਨੂੰ ਰੱਸੀ ਨਾਲ ਬੰਨ੍ਹ ਦੇਣਾ ਦੋਵਾਂ ਨੂੰ ਇਕੱਠਿਆਂ। ਝਾਟਾ ਪੁੱਟ ਰਹੇ, ਝਾਟਾ ਜਿਹੜਾ ਉਹ ਵਾਲਾਂ ਨੂੰ ਕਿਹਾ ਜਾਂਦਾ। ਅੰਤ ਹੁੱਟ ਰਹੇ, ਅਖੀਰ ਉਹ ਥੱਕ ਗਏ, ਮਤਲਬ ਉਹਨਾਂ ਦੀ ਬੱਸ ਹੋ ਗਈ। ਗੈਬ ਚ ਆਇਆ ਹੀ, ਇਹਨੇ ਐਸਾ ਗੈਬ ਦਾ ਐਸਾ ਭੈੜਾ ਪੁੱਠੇ ਪਾਸੇ ਦਾ ਤਖਤਾ ਚੁੱਕਿਆ ਹੈ ਕਿ ਇਹ ਸਾਰੀਆਂ ਚੀਜ਼ਾਂ ਤੇ ਵੀ ਇਹ ਅਸਰ ਨਹੀਂ ਹੋਇਆ। ਲਿਟ ਪੁੱਟ ਰਹੇ ਤੇ ਨਖੁੱਟ ਰਹੇ, ਲੱਤੀ ਜੁੱਟ ਰਹੇ, ਲਟਕਾਇਆ ਹੀ। ਲਿਟ ਪੁੱਟ ਰਹੇ ਮਤਲਬ ਵਾਲ ਖੁੰਦੇ ਰਹੇ ਨੇ, ਤੇ ਨਖੁੱਟ ਰਹੇ ਤੇ ਆਪਣਾ ਲਿਟ ਪੁੱਟ ਰਹੇ ਤੇ ਨਖੁੱਟ ਰਹੇ, ਯਾਨੀ ਇਹਨਾਂ ਨੂੰ ਕਾਮਯਾਬੀ ਨਹੀਂ ਮਿਲੀ। ਲੱਤੀ ਜੁੱਟ ਰਹੇ, ਲਟਕਾਇਆ ਹੀ, ਤੇ ਲੱਤਾਂ ਦੀਆਂ ਬੰਨ ਕੇ ਤੇ ਇਹਨੂੰ ਉਲਟਾ ਵੀ ਲਟਕਾਉਂਦੇ ਰਹੇ ਨੇ। ਮੱਤੀ ਦੇ ਰਹੇ, ਪੀਰ ਸਿਉਂ ਰਹੇ, ਪਿਆਰੀ ਪੈ ਰਹੇ, ਲੋੜ ਆਇਆ ਹੀ। ਇਹਨੂੰ ਮੱਤਾਂ ਵੀ ਦਿੰਦੇ ਰਹੇ ਤੇ ਪੀਰਾਂ ਦੀ ਪੀਰ ਸਿਉਂ ਰਹੇ, ਨਹੀਂ ਪੈਰ ਸਿਉਂ ਰਹੇ, ਹਾਂਜੀ, ਤੇ ਇਹਦੇ ਪੈਰੀ ਵੀ ਪਏ, ਪਰ ਫਿਰ ਵੀ ਇਹਨੇ ਗਜ਼ਬ ਹੀ ਕੀਤਾ ਹੈ। ਵਾਰਿਸ ਸ਼ਾਹ ਮੀਆਂ ਸੁੱਤੇ ਮਾਮਲੇ ਨੂੰ ਲੰਗੇ ਰਿਛ ਨੇ ਮੋੜ ਜਗਾਇਆ ਹੈ। ਵਾਰਿਸ ਸ਼ਾਹ ਮੀਆਂ ਜੇ ਠੰਡੀ ਗੱਲ ਹੋ ਗਈ ਸੀ ਉਹਨਾਂ ਦੇ ਇਸ਼ਕ ਦੀ, ਉਹਨੂੰ ਲੰਗੇ ਰਿਛ ਨੇ ਫੇਰ ਤੋਂ ਜਗਾ ਦਿੱਤਾ। ਸਰ ਜੀ ਜਿੱਥੇ ਇੱਥੇ ਲਿਖਿਆ ਨਾ ਮੱਤੀ ਦੇ ਰਹੇ, ਪੀਰ ਸੇਵ ਰਹੇ, ਪੀਰ ਸੇਵ ਰਹੇ ਵੀ ਹੋ ਸਕਦਾ ਕਿ ਪੀਰਾਂ ਦੇ ਜਾ ਕੇ ਵੀ ਮੰਨਤਾਂ ਮੰਗੀਆਂ ਨੇ। ਹਾਂ ਹੋ ਸਕਦਾ ਹੈ, ਇਹ ਵੀ ਹੋ ਸਕਦਾ ਜਿਹੜਾ ਤੁਸੀਂ ਕਿਹਾ। ਪੈਰ ਸਿਉਰਵੇ ਵੱਲ ਧਿਆਨ ਇਸ ਲਈ ਜਾਂਦਾ ਕਿ ਇਸ ਲਈ ਉਹ ਤੇ ਨਾ ਫਿਜ਼ੀਕਲੀ ਟੌਰਚਰ ਕਰਦੇ ਪਏ ਨੇ, ਤੇ ਉਹਦੀ ਕੈਟਾਲੋਗਿੰਗ ਹੋ ਰਹੀ ਹੈ ਕਿ ਉਹ ਤੇ ਫਿਜ਼ੀਕਲ ਟੌਰਚਰ ਕੀ ਹੋਇਆ ਸ਼ਾਇਦ। ਤੇ ਦੇਖੋ ਨਾ ਪੈਰੀ ਫਿਰ ਅੱਗੇ ਫਿਰ ਉਹ ਲਫ਼ਜ਼ ਪੈਰੀ ਆ ਜਾਂਦਾ, ਸੋ ਹੀ ਵੁਡ ਪੋਸੀਬਲੀ ਰਿਪੀਟ ਹੋ ਸਕਦਾ। ਮਤਲਬ ਮੈਂ ਕਹਿ ਰਹੀ ਕਿ ਇੱਕੋ ਹੀ ਲਾਈਨ ਦੇ ਵਿੱਚ ਦੋ ਵਾਰੀ ਬਿਲਕੁਲ ਪੈਰ ਨਹੀਂ ਉਹਨਾਂ ਨੇ ਸ਼ਾਇਦ ਕਹਿਣੇ। ਅੱਛਾ ਜੀ, ਅਗਲੀ ਚਲੋ ਜੀ। ਮਲਕੀ ਆਖਦੀ ਸੱਦ ਨੂੰ ਹੀਰ ਤਾਈ, ਸੱਦ ਤੂੰ ਹੀਰ ਤਾਈ, ਜਬ ਹੋ ਤੂੰ ਔਲੀਆ ਨਾਈਆ ਵੇ। ਮਲਕੀ ਜਿਹੜੀ ਹੈ ਉਹ ਆਖਦੀ ਸੱਦ ਤੂੰ ਹੀਰ ਤਾਈ, ਹੀਰ ਨੂੰ ਬੁਲਾ ਕੇ ਲਿਆਓ।
ਤੇ ਔਲੀਆ ਨਾਈਆ ਨਾਮ ਆ ਔਲੀਆ ਉਹਦਾ, ਉਹਨੂੰ ਕਹਿੰਦੀ ਹੈ ਜਾ ਕੇ ਹੀਰ ਨੂੰ ਸੱਦ ਕੇ ਲਿਆ। ਜੱਬ ਫੌਰਨ ਅਲਫੂ ਮੋਚੀਆ, ਇਹ ਅਲਫੂ ਜਿਹੜਾ ਉਹ ਮੋਚੀ ਹੈ। ਮੌਜਮਾ ਵਾਗੀਆ ਵੇ ਝੁੱਟੀ ਮਾਛੀਆ ਭਜ ਤੂੰ ਭਾਈਆ ਵੇ। ਇਹ ਸਾਰੇ ਜਿਹੜੇ ਕੰਮੀ ਨੇ ਨਾ, ਇਹ ਇਹਨਾਂ ਸਾਰਿਆਂ ਨੂੰ ਉਹ ਕਹਿ ਰਹੀ ਹੈ ਕਿ ਜਾ ਕੇ ਫੌਰਨ ਉਹਨੂੰ ਲਿਆਓ। ਖੇਡਣ ਗਈ ਮੂੰਹ ਸੂਝੜੇ ਘਰੋਂ ਨਿਕਲੀ। ਅਜੇ ਮਤਲਬ ਬੜਾ ਹੀ ਦਿਨ ਦੇ ਸ਼ੁਰੂ ਦੇ ਵਿੱਚ ਮੂੰਹ ਸੂਝੜੇ, ਜਦੋਂ ਅਜੇ ਕੁਛ ਮੂੰਹ ਸੁਝਣਾ ਦਿਖਣਾ ਸ਼ੁਰੂ ਹੁੰਦਾ ਹੈ, ਉਦੋਂ ਦੀ ਘਰੋਂ ਗਈ ਹੈ। ਨਿੰਮਾ ਸ਼ਾਮ ਹੋਈ ਨਹੀਂ ਆਇਆ ਵੇ। ਤੇ ਚੰਗੀ ਸ਼ਾਮ ਮਤਲਬ ਕਾਫੀ ਸ਼ਾਮ ਹੋ ਗਈ ਹੈ, ਪਰ ਇਹ ਫੇਰ ਵੀ ਨਹੀਂ ਆਈ। ਵਾਰਿਸ਼ਾ ਮਾਈ ਹੀਰ ਨਹੀਂ ਆਈ, ਮੋਰ ਮੰਗੂਆਂ ਦੀ ਘਰੀ ਆਇਆ ਵੇ। ਵਾਰਿਸ਼ਾ ਜਿਹੜੀ ਮਾਈ ਹੀਰ ਹੈ ਉਹ ਨਹੀਂ ਆਈ। ਹਾਲਾਂਕਿ ਜਿਹੜੇ ਮੱਝਾਂ ਦੇ ਇੱਜੜ ਦਾ ਅਗਲਾ ਹਿੱਸਾ ਸੀ ਮੋਰ, ਉਹ ਵੀ ਘਰ ਪਹੁੰਚ ਗਿਆ। ਮੋਰ ਮੰਗੂਆਂ ਦੀ, ਯਾਨੀ ਮੰਗੂਆਂ ਦੀ ਅਗਲਾ ਹਿੱਸਾ। ਡਾਕਟਰ ਸਾਹਿਬ ਇੱਥੇ ਮਾਈ ਦਾ ਕੀ ਮਤਲਬ ਹੈ? ਮਾਈ ਹੀਰ, ਮਾਈ ਮਾਲਕਨ ਨਹੀਂ, ਮੇਰੇ ਖਿਆਲ ਇਹ ਜਨਰਲ ਔਰਤ ਦੇ ਵਾਸਤੇ ਹੁੰਦਾ ਨਾ, ਉਹ ਇਸਤੇਮਾਲ ਹੋਇਆ ਹੈ। ਤੇ ਹੁਣ ਤੇ ਵੈਸੇ ਉਹਨੂੰ ਕਹਿੰਦੇ ਹੀ ਮਾਈ ਹੀਰ ਨੇ ਨਾ ਉਸ ਇਲਾਕੇ। ਡਾਕਟਰ ਸਾਹਿਬ ਇੱਕ ਗੱਲ ਹੈ ਜੀ, ਮੈਂ ਇਹ ਸੋਚ ਰਿਹਾ ਸੀਗਾ ਕਿ ਦੇਖੋ ਜਿਸ ਤਰ੍ਹਾਂ ਦਾ ਹੀਰ ਦਾ ਗਰੋਇੰਗ ਅਪ ਹੈ, ਉਸੇ ਤਰ੍ਹਾਂ ਦਾ ਹੀ ਤਕਰੀਬਨ ਰਾਂਝੇ ਦਾ ਵੀ ਆਪਣੇ ਜਿੱਦਾਂ ਕਿ ਸਪੋਇਲਡ ਬ੍ਰੈਟ ਸਾਰਿਆਂ ਚੋਂ, ਇਸੇ ਤਰ੍ਹਾਂ ਦਾ ਹੀਰ ਦਾ ਵੀ ਬਚਪਨ ਜਿਹੜਾ ਹੋ ਰਿਹਾ, ਇੱਕੋ ਟਾਈਪ ਦੀਆਂ ਪਰਸਨੈਲਿਟੀਆਂ ਲੱਗਦੀਆਂ, ਕਿਉਂਕਿ ਕੋਈ ਰਿਸਪੌਂਸਿਬਿਲਿਟੀ ਦਾ ਕੰਮ ਹੈ ਨਹੀਂ ਇਹਨਾਂ ਦੋਹਾਂ ਕੋਲ। ਬਿਲਕੁਲ ਸਹੀ ਹੈ, ਦੋਨੋਂ ਸਪਾਇਲਡ ਹੀ ਲੱਗਦੇ ਨੇ। ਹਾਂ, ਇੱਕ ਪੱਖ ਨਾਲ ਦੇਖੋ ਸਪਾਇਲਡ ਨੇ, ਲੇਕਿਨ ਦੂਜੇ ਪੱਖ ਨਾਲ ਦੇਖੋ ਕਿ ਕਿੰਨੇ ਵਿਗੜੇ ਹੋਏ ਮੁੰਡੇ ਜਿਹੜੇ ਨੇ ਉਹ ਕਿਸੇ ਦੀਆਂ ਜਾ ਕੇ ਮੱਝਾਂ ਚਾਰ ਸਕਦੇ ਨੇ ਤੇ ਆਪਣੇ ਆਪ ਨੂੰ ਰੋਲ ਸਕਦੇ ਨੇ। ਤੁਸੀਂ ਤੁਹਾਡੇ ਤੋਂ ਕਮੈਂਟ, ਸੌਰੀ ਟੂ ਇੰਟਰਪਟ, ਸੌਰੀ ਇੱਕ ਕਮੈਂਟ ਕਰਨਾ ਚਾਹਣੀ ਹੈ। ਇਹ ਜਿਹੜਾ 125 ਵੀ, ਉਸ ਤੋਂ ਪਹਿਲਾ ਬੰਦ ਵੀ, ਉਸਨੇ ਬਾਅਦ 26 27 ਮਿੱਕੀ ਜਿਹੜੀ ਸੈਂਸ ਲੱਗਣੀ ਪਈ ਨਾ, ਉਹ ਇਹ ਹੈ ਕਿ ਹੀਰ ਰਾਂਝੇ ਦੀ ਇਨੋਸੈਂਸ ਅਨਟੱਚਡ ਹੀ ਹੈ, ਇਨ ਦ ਸੈਂਸ ਕਿ ਉਹ ਨੇਚਰ ਨਾਲ ਬੜਾ ਉਹਨਾਂ ਨਾਲ ਕਨੈਕਟ ਆ, ਉਹ ਪਾਣੀ ਵੀ ਇੰਜੋਏ ਕਰਨੇ ਪਏ, ਉਹ तुसां जिसकी स्पॉइल्ड आखने पे वो भी ठीक रीडिंग ही, मगर वो असां एक माशरे नी लेंस नाल तकने पे आ कि इना की कोई परवाह नहीं कोई, मगर अगर इसकी हीर रांझे नी पॉइंट ऑफ व्यू नाल तकिया गच्छे ना, तुसां की लगना जिस तरह बंदा इश्क च बिल्कुल या प्यार च बिल्कुल एक तुसां की इनोसेंस भी दिसनी ते बिल्कुल तुसां रुड़े गछड़े हो ना, ये उस किस्म नी सेंटिमेंट मिकी दिसना पिया। बिल्कुल बिल्कुल। देखो गल ये है कि जेड़ा जिन्हों तुसीं कहंदे हो ना विगड़े हुए रांझा जेड़ा है वो एडा लाडला ते एडा सोल नाजुक होंदियां होया भी जाके ते किसी दी मझां चारनियां शुरू कर दिंदा है, और मझां चारना उस वेले दा सब तो मुश्किल काम है। तुसी आप सारे अपने दिल च सोचो कि तुहाडे विचों किन्ने लोग ये करन लई तैयार होणगे। इत्थे ते जेड़ा 2 किल्लियां या एक छोटे जिहे घर दा मालक हुंदा है, कोई मान नहीं हुंदा, वो भी कहंदा मैं भी चौधरी हां, ते ਉਹ ਸਾਰੀ ਝੁਗਰਾਈ ਛੱਡ ਕੇ ਤੇ ਨੌਕਰ ਹੋ ਜਾਣਾ, ਇਹ ਵਿਗੜੇ ਬੰਦੇ ਨਹੀਂ ਕਰ ਸਕਦੇ। ਨਹੀਂ, ਮੈਂ ਡਾਕਟਰ ਸਾਹਿਬ ਉਹੀ ਗੱਲ ਕਰ ਰਿਹਾ ਸੀ, ਅਗਲੀ ਗੱਲ ਕਿ ਇੰਨੇ ਵਿਗੜੇ ਔਰ ਇਰਰਿਸਪੌਂਸਿਬਲ ਬੰਦਿਆਂ ਨੂੰ ਵੀ ਜਦੋਂ ਇਸ਼ਕ ਦੀ ਲਾਗ ਲੱਗਦੀ ਹੈ ਜ਼ਿੰਦਗੀ ਦੇ ਵਿੱਚ, ਇੰਨੇ ਰਿਸਪੌਂਸਿਬਲ ਔਰ ਇੰਨੇ
ਫੋਕਸਡ ਹੋ ਜਾਂਦੇ ਨੇ। ਇਹ ਕਰਾਮਾਤ ਅਸੀਂ ਕਹਿ ਸਕਦੇ ਹਾਂ ਇਸ਼ਕ ਦੀ ਆ, ਸੁਸਾਇਟੀ ਨਹੀਂ ਤਾਂ ਉਹਨਾਂ ਨੂੰ ਸਪੋਇਲ ਕੀਤਾ। ਤੁਸੀਂ ਇਹ ਵੀ ਨਹੀਂ, ਗੱਲ ਇਹ ਹੈ ਕਿ ਜਿਹੜਾ ਇਸ਼ਕ ਹੈ, ਮੇਰੀ ਪੜ੍ਹਤ ਇਹ ਹੈਗੀ ਹੈ ਕਿ ਜਿਹੜਾ ਇਸ਼ਕ ਹੈ ਉਹ ਇਹੋ ਜਿਹਾ ਲੋਕਾਂ ਨੂੰ ਹੁੰਦਾ ਹੈ। ਵਾਹ। ਮਤਲਬ ਆਮ ਦੁਨੀਆਦਾਰੀ ਜਿਹੜਾ ਠੀਕ ਠਾਕ ਚੱਲ ਰਿਹਾ ਹੁੰਦਾ ਉਹਨੂੰ ਕੁਛ ਨਹੀਂ ਹੁੰਦਾ, ਉਹ ਤੇ ਸਿੱਧਾ ਸਿੱਧਾ ਚਾਚੇ ਦੇ ਮਾਮੇ ਦੀ ਧੀ ਨਾਲ ਵਿਆਹ ਕਰਕੇ ਤੇ ਚੁੱਪ ਕਰਕੇ ਬਹਿ ਜਾਂਦਾ ਹੈ। ਵੈਸੇ ਮੈਂ ਵੀ ਸਰ ਜਿਹੜਾ ਕਿਹਾ ਸੀ ਨਾ ਸਪਾਇਲਡ, ਉਹ ਸਪਾਇਲਡ ਵਿਗੜਿਆ ਹੋਇਆ ਨਹੀਂ ਹੈ। ਸਪਾਇਲਡ ਹੁੰਦਾ ਜਿਹੜਾ ਲਾਡਲਾ ਹੁੰਦਾ। ਇਸ ਮਾਸੇ ਜਿੱਥੇ ਅਸੀਂ ਰਹਿੰਦੇ ਨੇ ਇੱਥੇ ਸਪਾਇਲਡ ਉਹਨੂੰ ਕਹਿੰਦੇ ਨੇ ਜਿਹਨੂੰ ਬਹੁਤ ਜ਼ਿਆਦਾ ਪੇਰੈਂਟਸ ਤੋਂ ਜਾਂ ਫੈਮਿਲੀ ਤੋਂ ਪ੍ਰੋਟੈਕਸ਼ਨ ਮਿਲੇ ਔਰ ਉਹਨੂੰ ਕੁਝ ਵੀ ਨਾ ਕਰਨਾ ਪਏ, ਉਹਨੂੰ ਹਰ ਚੀਜ਼ ਬਣੀ ਬਣਾਈ ਮਿਲੇ ਔਰ ਉਹ ਬਿਲਕੁਲ ਉਹ ਰਾਂਝਾ ਹੀ ਸਮਝ ਲਓ, ਉਹ ਲਾਡਲਾ ਹੁੰਦਾ। ਜਿਹੜਾ ਲਾਡਲਾ ਹੁੰਦਾ ਨਾ ਇਸ ਮਾਸੇ 'ਚ ਉਹਨੂੰ ਸਪਾਇਲ ਕਹਿੰਦੇ ਨੇ। ਮਤਲਬ ਵਿਗੜਿਆ ਹੋਇਆ ਨਹੀਂ ਹੁੰਦਾ ਕਿ ਜਿਹਨੂੰ ਬਾਹਰ ਸੁੱਟ ਦਿੱਤਾ ਗਿਆ ਹੁੰਦਾ ਰੂੜੀ ਤੇ, ਉਹ ਨਹੀਂ ਹੁੰਦਾ ਸਪਾਇਲ। ਸਪਾਇਲ ਦਾ ਮਤਲਬ ਇੱਥੇ ਉਹ ਲਿਆ ਜਾਂਦਾ ਜਿਹੜਾ ਵਿਗੜਿਆ ਜਾਂਦਾ, ਜਿਹਨੂੰ ਨਹੀਂ, ਜਿਹੜਾ ਲਾਡਲਾ ਹੁੰਦਾ ਜੀ। ਆਹੋ, ਲੇਕਿਨ ਰਾਂਝਾ ਜਿਹੜਾ ਉਹ ਤੇ ਸਿਰਫ ਪਿਓ ਦਾ ਲਾਡਲਾ ਸੀ ਨਾ, ਤੇ ਬਾਕੀ ਜਿਹੜੇ ਸਾਰੇ ਉਹਦੇ ਭਰਾ ਨੇ ਤੇ ਉਹ ਤੇ ਉਹਦੀ ਜਾਨ ਦੇ ਵੈਰੀ ਸਨ ਨਾ। ਸੋ ਮਤਲਬ ਇਹ ਹੈ ਕਿ ਅਗਰ ਤੁਸੀਂ ਰਾਂਝੇ ਨੂੰ ਬਤੌਰ ਇੱਕ ਇੰਡੀਵਿਜੂਅਲ ਦੇ ਉਹਨੂੰ ਦੇਖੋ ਉਸ ਵੇਲੇ, ਤੇ ਉਹ ਵੰਝਲੀ ਵਜਾਉਂਦਾ ਹੈ, ਯਾਨੀ ਇੱਕ ਆਰਟਿਸਟਿਕ ਕੰਮ ਕਰਦਾ ਹੈ ਜਿਹੜਾ ਕਿ ਉਹਦੇ ਭਰਾ ਜਾਂ ਉਹਦੇ ਪਿੰਡ ਦੇ ਦੂਜੇ ਬੰਦੇ ਨਹੀਂ ਕਰ ਸਕਦੇ। ਤੇ ਇਸ ਲਈ ਉਹ ਜਿਹੜਾ ਉਹਦਾ ਵੰਝਲੀ ਵਜਾਉਣਾ ਹੈ ਉਹ ਉਹਦਾ ਅਸਲ ਦੇ ਵਿੱਚ ਬਹੁਤ ਸ਼ੁਰੂ ਤੋਂ ਹੀ ਫਕੀਰ ਹੋਣਾ ਹੈ। ਔਰ ਨੇਚਰ ਨਾਲ ਕਨੈਕਸ਼ਨ ਵੀ ਉਹਦਾ ਡਾਕਟਰ ਸਾਹਿਬ ਸ਼ੁਰੂ ਤੋਂ ਹੀ ਜੀ, ਉਹ ਵੰਝਲੀ ਨੇਚਰ ਦੇ ਕਰੀਬ ਨੇਚਰ ਨਾਲ ਵੀ ਕਨੈਕਟਡ ਹੈ। ਅੱਛਾ ਜੀ, एक सेकंड सर जी, मैं एक प्लीज एक क्वेश्चन इफ यू डोंट माइंड, जब गोइंग बैक टू 123 ਬੰਦ ਜਿਹੜਾ ਹੈਗਾ, ਜਿਹੜਾ ਮਿੱਠੀ ਦਾ ਰੋਲ ਹੈਗਾ ਜੀ ਉਹਦੇ ਵਿੱਚ ਵਾਰਿਸ ਸ਼ਾਹ ਇਜ਼ ਆਲਸੋ ਟੈਲਿੰਗ ਕਿ ਗੋ ਕੇ ਜਿਹੜਾ ਮੁਆਸ਼ਰਾ ਹੈਗਾ ਆ ਉਹਨੇ ਆਪਣੇ ਰੂਲਸ ਐਂਡ ਰੈਗੂਲੇਸ਼ਨਸ ਬਣਾਏ ਹੋਏ ਨੇ, ਆਪਣੇ ਆਪ ਨੂੰ ਸਮਝਦਾ ਹੈ ਕਿ ਵੀ ਨਹੀਂ ਟੁੱਟੇ ਜਾ ਸਕਦੇ। ਬਟ ਮਿੱਠੀ ਵਰਗੇ ਲੋਕ ਵੀ ਹੈਗੇ ਨੇ ਕਿ ਜਿਹੜੇ ਉਹਨਾਂ ਦੇ ਗੈਟ ਅਰਾਊਂਡ ਇਟ ਜਾਂ ਉਹਨਾਂ ਨੂੰ ਤੋੜਦੇ ਨੇ, ਔਰ ਫਿਰ ਵੀ ਉਹ ਇਸ ਮੁਆਸ਼ਰੇ 'ਚ ਰਹਿੰਦੇ ਨੇ। ਉਹਨਾਂ ਨੇ ਇੱਕ ਤਰੀਕਾ ਲੱਭਿਆ ਇਸ ਮੁਆਸ਼ਰੇ 'ਚ ਰਹਿ ਕੇ ਵੀ ਆਪਣੀ ਗੱਲ ਭਗਾਉਣ ਦਾ। ਹਾਂਜੀ, ਮਤਲਬ ਇਹ ਹੈ ਕਿ ਜਿਹੜੀ ਐਂਟੀ ਸੋਸ਼ਲ ਸਿਸਟਮ ਨੂੰ ਖਤਮ ਕਰਨ ਵਾਲੀਆਂ ਜਿਹੜੀਆਂ ਤਾਕਤਾਂ ਨੇ ਜਾਂ ਉਹਨੂੰ ਬਦਲਣ ਵਾਲੀਆਂ ਤਾਕਤਾਂ ਵੀ ਉੱਥੇ ਹੁੰਦੀਆਂ ਨੇ, ਪੈਰਲਲ ਚੱਲ ਰਹੀਆਂ ਨੇ ਇਸ ਵਕਤ। ਹਾਂਜੀ ਹਾਂਜੀ, ਮਲਕੀ ਆਖਦੀ ਸਦ ਤੂੰ ਹੀਰ ਤਾਈ ਨਹੀਂ, ਇਹ ਤੇ ਗੱਲ ਹੈ ਨਾ। ਅੱਛਾ, ਜੰਗੜ ਡੂਮ ਤੇ ਫੱਤੂ ਕਲਾਲ ਦੌੜੇ, ਬੇਲਾ ਚੂੜਾ ਤੇ ਅਤੇ ਝੰਡੀ ਚੂੜਾ ਤੇ ਝੰਡੀ ਚਾਕਵੀਆਂ, ਇਹ ਕਮੀ ਮੁਖਤਲਿਫ ਤਰ੍ਹਾਂ ਦੇ ਕਮੀ ਨੇ। ਜਾ ਹੀਰ ਅੱਗੇ ਧੁੰਮ ਘਤਿਆ ਨੇ, ਯਾਨੀ ਹੀਰ ਅੱਗੇ ਜਾ ਕੇ ਉਹਨਾਂ ਨੇ ਰੌਲਾ ਪਾਇਆ। ਬੱਚਾ ਕਈ ਉਡਾਈ ਆ ਖਾਕ ਮੀਆਂ, ਬੱਚਾ ਯਾਨੀ ਹੀਰੇ ਤੂੰ ਸਾਡੀ ਕਈ ਮਿੱਟੀ, ਤੂੰ ਸਾਡੇ ਸਿਰ ਮਿੱਟੀ ਪਾਤੀ ਹੈ। ਤੇਰੀ ਮਾਂ ਤੇਰੇ ਉੱਤੇ ਬਹੁਤ ਗੁੱਸੇ, ਜਾਨੋ ਮਾਰ ਸੀ ਚੂਚ ਕਾ ਧਾਕ ਮੀਆਂ, ਤੇਰੀ ਮਾਂ ਤੇਰੇ ਉੱਤੇ ਬਹੁਤ ਗੁੱਸੇ ਹੈ ਤੇ ਤੈਨੂੰ ਜਾਨੋ ਮਾਰ ਸੀ ਚੂਚ ਕਾ ਧਾਕ ਮੀਆਂ, ਤੇ ਚੂਚ ਕਾ ਯਾਨੀ ਉਹਦਾ ਪਿਓ ਜਿਹੜਾ ਹੈ ਉਹ ਤੈਨੂੰ ਧੱਕ ਕੇ ਮਾਰ ਦੇਵੇਗਾ। ਰਾਂਝਾ ਜਾ ਤੇਰੇ ਸਿਰ ਆਣ ਬਣੀਆਂ, ਨਾਲੇ ਆਖਦੇ ਮਾਰੀਏ ਝਾਕਮੀਆਂ। ਤੇ ਉਹ ਜਿਹੜੇ ਉਹਨੂੰ ਲੈਣ ਗਏ ਨੇ, ਜੰਗੜ ਦੂੰ ਫਤੂ ਕਲਾਲ ਬੇਲਾ ਚੂੜਾ ਤੇ ਝੰਡੀ ਚਾਕ, ਉਹ ਸਾਰੇ ਜਿਹੜੇ ਨੇ ਉਹਨੂੰ ਕਹਿੰਦੇ ਨੇ ਰਾਂਝਾ ਤੂੰ ਚਲਾ ਜਾ, ਕਿਉਂਕਿ ਤੇਰੇ ਸਿਰ ਤੇ ਆ ਬਣੀ ਆ ਹੁਣ, ਤੇ ਸਭ ਇਹ ਕਹਿ ਰਹੇ ਨੇ ਕਿ ਤੈਨੂੰ ਕਤਲ ਕਰ ਦਿੱਤਾ ਜਾਣਾ ਹੈ। ਸਰ ਜੀ, ਸੋ ਸਾਰੀ ਜਿਹੜੀ ਲੋਅਰ ਕਲਾਸ ਹੈਗੀ ਸਪੋਜ਼ਿਡਲੀ ਉਹ ਇਹਦੇ ਨਾਲ ਹੈ।
ਹਾਂਜੀ ਜਿਹੜੇ ਹਾਂਜੀ ਸਾਰੇ ਕਾਮੇ ਨੇ ਉਹ ਇਹਦੇ ਨਾਲ ਨੇ। ਹਾਂਜੀ। ਸਿਆਲ ਘੇਰ ਨਗਰ ਕੌਣ ਕੁੱਦ ਤੈਨੂੰ, ਸਿਆਣਾ ਨੇ ਪੂਰੀ ਬਸਤੀ ਨੂੰ ਜੇ ਗਿਰਦ ਘੇਰਾ ਪਾ ਲੈਣਾ ਹੈ ਤੇ ਤੈਨੂੰ ਪੈ ਜਾਣਾ। ਸਮਝੇ ਆਪ ਨੂੰ ਬਹੁਤ ਚਲਾਕ, ਗਿਣੇ ਆਪ ਨੂੰ ਬਹੁਤ ਚਲਾਕ, ਤੂੰ ਆਪਣੇ ਆਪ ਨੂੰ ਬੜਾ ਚਲਾਕ ਸਮਝਣਾ, ਪਰ ਸਿਆਲਾਂ ਨੇ ਘੇਰਾ ਪਾ ਕੇ ਤੇ ਤੈਨੂੰ ਮਾਰ ਛੱਡਣਾ। ਤੋਤਾ ਅੰਬ ਦੀ ਡਾਲ ਤੇ ਕਰੇ ਮੌਜਾਂ, ਤੇ ਗਲੇਲੜਾ ਪੌਸ ਪਟਾਕ ਮੀਆਂ। ਤੋਤਾ ਹੁਣ ਤੇ ਅੰਬ ਦੀ ਡਾਲੀ ਉੱਤੇ ਬਹਿ ਕੇ ਤੇ ਮੌਜਾਂ ਕਰ ਰਿਹਾ ਨਾ, ਤੇ ਜਿਹੜੇ ਗਲੇਲੇ ਵਾਲੇ ਨੇ ਮਤਲਬ ਸਿਆਲ ਜਿਹੜੇ ਨੇ, ਉਹਨਾਂ ਨੇ ਤੈਨੂੰ ਪਟਾਕ ਨਾਲ ਥੱਲੇ ਸੁੱਟ ਲੈਣਾ ਹੈ। ਅੱਜ ਸਿਆਲਾਂ ਨੇ ਚੁੱਲ੍ਹੇ ਨਾ ਅੱਗ ਘੱਤੀ, ਸਾਰੋ ਕੂੜਵਾ ਬਹੁਤ ਗਮਨਾਕ ਮੀਆਂ। ਅੱਜ ਸਿਆਲਾਂ ਦੇ ਚੁੱਲ੍ਹਿਆਂ ਵਿੱਚ ਰੋਟੀ ਨਹੀਂ ਪੱਕੀ, ਕਿਸੇ ਦੇ ਘਰ ਵਿੱਚ ਅੱਗ ਨਹੀਂ ਬਲੀ, ਯਾਨੀ ਇਹ ਸੋਗ ਵਿੱਚ ਤੇਰੇ ਬਾਰੇ ਜਿਹੜਾ ਸੋਗ ਹੈ ਉਹਨਾਂ ਨੂੰ, ਉਹਦੀ ਵਜ੍ਹਾ ਤੋਂ ਤੇ ਸਾਰਾ ਕੂੜਵਾ, ਸਾਰਾ ਖਾਨਦਾਨ ਜਿਹੜਾ ਹੈ ਉਹ ਬਹੁਤ ਗਮਨਾਕ ਹੈ, ਬੜਾ ਉਦਾਸ ਹੈ। ਵਾਰਿਸ਼ਾ ਯਤੀਮ ਦੇ ਮਾਰਨੇ ਨੂੰ ਸਭ ਜੁੜੀ ਚਨਾ ਦੀ ਧਾਕਮੀਆਂ। ਤੇ ਇੱਕ ਵਿਚਾਰਾ ਯਤੀਮ ਜਿਹਾ ਬੰਦਾ ਹੈ, ਰਾਂਝਾ ਹੈ, ਉਹਦੇ ਮਾਰਨ ਵਾਸਤੇ ਚਨਾਹ ਦੀ ਜਿਹੜੀ ਸਭਾ ਜੁੜੀ ਚਨਾਹ ਦੀ ਧਾਕਮੀਆਂ, ਜਿਹੜੇ ਚਨਾਹ ਤੇ ਰਹਿਣ ਵਾਲੇ ਵੱਡੇ ਵੱਡੇ ਬੰਦੇ ਨੇ, ਉਹ ਸਭ ਇਕੱਠੇ ਹੋ ਗਏ ਨੇ ਉਹਨੂੰ, ਉਸ ਵਿਚਾਰੇ ਨੂੰ ਮਾਰਨ ਤੇ। ਠੀਕ है जी। ऐसा धाक का की मतलब है चना दी धाक, रहायशी रेजिडेंट्स, केड़े चना दी धाक मियां जुड़ी चना ते दरिया है ना जी, ते धाक दा मतलब है जोरावर, सॉरी जोरावर लोग, जोरावर। ओके ओके, एक किधर लिखिया सी तीर अंदाज दा मतलब ਸਾਡੇ ਡਾਕਟਰ ਸਾਹਿਬ ਲਿਖਿਆ ਹੈਗਾ ਚਨਾ ਦੀ ਢਾਕ, ਢਾਕ ਜਿੱਦਾਂ ਕਿ ਸਾਈਡ ਤੇ ਜਿੱਦਾਂ ਕਿ ਉਹਦੇ ਕਿਨਾਰੇ ਸਭੇ ਜੁੜੀ ਚਨਾ ਦੇ ਕੋਲ। धाक दा मतलब धाक दा मतलब है एक ग्रुप ਜਿਹਦਾ ਬੜਾ ऑफ हो गई, ਪਾਵਰਫੁਲ ਲੋਕਾਂ ਦਾ ਜੁੱਟ, ਪਾਵਰਫੁਲ ਲੋਕਾਂ ਦਾ ਇੱਕ ਜਿਵੇਂ ਕਹਿੰਦਾ ਜੀ ਡਾਕਟਰ ਸਾਹਿਬ, ਜਿਵੇਂ ਅਸੀਂ ਪੰਜਾਬੀ ਚ ਕਹਿੰਦੇ ਉਹਦੀ ਬੜੀ ਧਾਕ ਹੈ ਉਹਨਾਂ ਦੀ ਆਪਣੇ ਇਲਾਕੇ। ਹਾਂ ਬਿਲਕੁਲ, ਧਾਕ ਆਮ ਲਫ਼ਜ਼ ਹੈ। हाँ ठीक 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 ठीक, मैं गलत लिखा, तीरंदाज लिखा है मेरे को, तो मतलब ना गलत लिखा है। लो जी, आज मेरा ख्याल मैं इत्थे खत्म करनी है, ठीक है सर जी, अगली बारी फिर इस तो अगे शुरू होवांगे। ठीक है सर जी, अच्छा जी, रब रखा सारियां दा जी। ओके जी, थैंक यू।